ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਾਂ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਤੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ, ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫ ਆਈ ਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ, ਬਹੁਤ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਾਂ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਤੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ, ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫ ਆਈ ਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ, ਬਹੁਤ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਾਂ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ,
20 ਅਣਪਛਾਤੇ ਬੰਦੇ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਕੇ ਵੀ ਅਸੀਂ ਕੀ ਕਰ ਸਕਦੇ ਹਾਂ, ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਆ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ, ਮੇਰੇ ਇਜਾਜ਼ਤ ਤੋਂ ਬਿਨਾਂ। ਤੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਹੋ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ ਪ੍ਰਸ਼ਾਸਨ ਦੇ ਲਈ, ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ ਕਾਲੇ ਕੇਸ ਜੀ, ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ, ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਬਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿੰਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਕੇ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇਣੇ ਚਾਹਤੇ ਕੋਈ ਸਾਰੇ ਜਹਾਜ਼ ਚੜਾ ਦੇ।
ਮੈਂ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉੱਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਕਰਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ, ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਧ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਕੇ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ, ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹੈ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ, ਤਾਂ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ, ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ ਮੇਰੇ ਇਜਾਜ਼ਤ ਤੋਂ ਬਿਨਾਂ। ਤੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ, ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ
गिरफ्तार किया काले केस जी इन्हें अगे पैर कटे पैर कटण के केस भी बंदे गिरफ्तार हो जाते हैं फिर वो रफल जमा कर ली ਜਿਹੜੀ रफल चो पैर कटे वो रफल इन्हों की उन्हें जमा करा के दूजी चेंज की वो रफल अजे तक थाने पई ये बंदियां ने फिर पर्चा कैंसल किया रातों रात काम असीं उस दिन भी आ कर सकते सी मैं कहा शायद गलती नाल किते पर्चा हो गया किसी की चुक च आ के पर तुसीं मैनूं दसो कि जे को पर्चा करना मेरे लैक का पर्चा तो कराया करो कोई मतलब पर्चा ऐसा करो कि असीं दुनिया नूं दस्सण जोगे पर्चा आया एक बंदा उठ के सवेरे कह दे मैं कहना आ फलाना सिंह कहता भी मैनूं मुख्यमंत्री ने कुटिया करो पर्चा मुख्यमंत्री दो बयाना तो भी पर्चे दर्ज हुंदे पर आपां जाबता बना के रखना है गुरबाणी का जाप शुरू करिए लंगर प्रशादा आया वो छकीए जल पानी छकीए ते आपां होर संगतां पहुंच रही हैं उन्हां दा स्वागत भी करना है जिहड़े सिंह सेवादार है वो सेवा सांभ लैण असीं नारा बिन ले बाबा अजीत सिंह दा सारा शरीर बिन्निया गया तीरां दे नाल ते असीं जिन्हें कलगी वाले ने सानू उस तो वध प्यार किया असीं टीके नाल अपणियां नाड़ां मेहनी तुसीं दसो एक बंदिआं दा काम है ते आपां होर संगतां पहुंच रही हैं उन्हां दा स्वागत भी करना है जिहड़े सिंह सेवादार है वो सेवा सांभ लैण जिहड़े लंगर वरता सकदे लंगर वरताउण जो क्योंकि इत्थे दीवान सजने आ ते इत्थे अमृत संचार भी होना अज किन्हां ने झट जाना पहिलां मेरे जवानों ये दसो अज किन्नियां ने जहाजे चढ़ना अज किन्नियां ने गुरु के जहाजे चढ़ना जगारा छड्डो अज किन्नियां ने खंडे बाटे की पौल छक के कलगी धर दे चरना च सीस भेंट करना जेड़ा कलगी वाले नूं सीस नहीं दे सकदा ओहदे जीण दा कोई फायदा नहीं अज हरियाणे तो सिंह आ गए अमृत छकण लई पंजाब वाले अपन की गल है ये कित्थे लैके मरना सिर जेड़ा कलगी वाले दा सिर नहीं वो सिर दा कोई मुल नहीं जे ओनू नहीं दे सकते हुकूमतां के किदां वार देंगे जगाड़ा छड्डो आज सारे चढ़ा दे जहाजे कोई सारे जहाजे चढ़ा दे मैं कौम नाल बड़ी बार वादा किया महाराज की हजूरी च खड़ के अज फिर खड़ा है तानू बहुत लोग गल्लां करनगे बहुत कहणगे लोकां दे पुੱਤ मरवा दू आप किते चल जू मैं गल कहना मेरा लहू इस धरती ते डुलूगा जिदन भी डुलिया इस धरती दी जिहड़ी मिट्टी है इहदी खातर धर्म दी खातर जिहड़ा मेरा सिर है लगूगा ये बचन कोई मैं कहण नूं नहीं कहंदा मैं तां नौजवानों नूं कहंदा तुहानूं बथेरे भड़काउंदे ने बथेरे कई पंथक गवाउण वाले खौती ये कहते ने ये लोगों के पुत मनाउण आया मैं लोगों के पुत नहीं मनाउणा जो बैरीकेडिंग हुई थी आप उतर के गड्डी चो आया अगे जे कुछ वजदा तो पहला मेरे वजदा इहो जिहा बंदा नहीं भी भाई मैं पिछे करके तमाशा वेखा मैं जिदन भी जंग लगी आप मूरे होके लड़ूंगा नौजवानों ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ ਚ ਨਸ਼ਿਆਂ ਦੇ ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ ਅੱਜ ਪ੍ਰਣ ਕਰਨਾ ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ इन पुत्र के शीश पर वार दिए सद चार चार मोए तो क्या हुआ जीवन कई हजार असी नारा बिन ले बाबा अजीत सिंह दा सारा शरीर बिन्निया गया तीरां दे नाल ते असी जिन्हें कलगी वाले ने सानू उस तो वध प्यार किया असी टीके नाल अपनी नाड़ा मेहनी तुसीं दसो एक बंदिआं दा काम है भाई सीधे हो गए बोले टीके ला के मर जाना को बंदिआं दा काम है जे मरना है
ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੁਲਿਸ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਾਂ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਲ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ, ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਦਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਲੇ ਕੇਸ ਸੀ, ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ, ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਚੜ੍ਹਨਾ? ਪਹਿਲਾਂ ਮੈਨੂੰ ਜਵਾਨ ਨੂੰ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜ੍ਹਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ
ਚਰਨਾਂ 'ਚ ਸੀਸ ਭੇਟ ਕਰਨਾ ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਬੋਲੇ ਸੋਨਿਹਾ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਚਾਚੇ ਕੋਈ ਸਾਰੇ ਜਹਾਜ਼ ਚੜਾ ਦੇ ਪਾਰਟੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਖੁਦ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫਆਈਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਕੁਝ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ? ਤੁਸੀਂ ਭਈਆਂ ਵਾਸਤੇ?
ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਆ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ, ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ, ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ, ਮੇਰੇ ਇਜਾਜ਼ਤ ਤੋਂ ਬਿਨਾਂ। ਤੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਜੋ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ, ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਸਾਰੇ ਕੇਸ ਜੀ ਇਹਨੇ ਅੱਗੇ ਫੈਰ ਕੱਢੇ, ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ, ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਕ ਦਾ ਪਰਚਾ ਤੇ ਕਰਿਆ ਕਰੋ, ਲੈਵਲ ਤੇ ਕਰਨਾ। ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਗਾਣਾ ਦੇ ਵੀ ਪਰਚੇ ਦਰਜ ਹੁੰਦੇ, ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਕੇ ਅੰਮ੍ਰਿਤ ਛਕਣ ਲਈ, ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਜੱਜ ਕੋਈ ਸਾਰੇ ਜਹਾਜ਼ ਚੜਾ ਦੇ ਪਰਦੇ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉੱਤਰ ਕੇ ਗੱਡੀ 'ਚ ਆਇਆ ਅੱਗੇ, ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਕਰਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ।
ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਹੈ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗਲਾਣ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੁਰੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ, ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਤੋਂ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਰ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫ ਆਈ ਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ, ਮੇਰੇ ਇਜਾਜ਼ਤ ਤੋਂ ਬਿਨਾਂ। ਤੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਹਦੇ ਕੇਸ ਜੀ? ਇਹਨੇ ਅੱਗੇ ਫੈਰ ਕੱਢੇ, ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ, ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਲੈਵਲ ਤੇ ਕਰਨਾ ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ।
ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਵਿੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮਿਹਨੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਦੀਵਾਨ ਸਜਾਓ ਇੱਥੇ ਅੱਜ ਕਿੰਨਿਆਂ ਨੇ ਝੱਜ ਚੜਨਾ? ਸਾਰਿਆਂ ਨੇ ਚੜਨਾ ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ। ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਬੋਲੇ ਸੋਨਿਹਾ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਚਾਰਵਾਂ ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇਣੇ ਚਾਚੇ ਕੋਈ ਸਾਰੇ ਜਹਾਜ਼ ਚੜਾਵੇ ਪੱਟੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਸ਼ਾਬਾਸ਼। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਹੈ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਪਿੱਛੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ। ਅੱਜ ਪ੍ਰਣ ਕਰਨਾ ਕੋ ਧਰਿਗ ਲਾਣ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ ਇਨ ਪੁੱਤਰ ਕੇ ਸੀਸ ਪਰ ਵਾਰ ਦਿਏ ਸਦ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਬੋਲੇ ਸੋਨਿਹਾ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਵਿੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮਿਹਨੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ। ਬੋਲੇ ਟੀਕੇ ਸੋਨਿਹਾ। ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ ਮੈਂ ਉਦਣ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ PGI ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ?
ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ। ਬਹੁਤ ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ। ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾ ਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਹਦੇ ਕੇਸ ਸੀ? ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ, ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ, ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨਤੀ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨ ਇਹ ਦੱਸੋ, ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ। ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ, ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿੱਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਜੱਜ ਕੋਈ ਸਾਰੇ ਜਹਾਜ਼ ਚੜਾ ਦੇ ਪਾਣੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ
ਅੱਜ ਫਿਰ ਖੜਾ ਹਾਂ। ਸ਼ਾਬਾਸ਼। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਹਾਂ ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਹੈ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਬਣਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਕਰਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ, ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ, ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਆ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫਆਈਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਆ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ ਕਾਲੇ ਕੇਸ 'ਚ,
ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਦਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਸ ਦਿਨ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਲੈਵਲ ਤੇ ਕਰਨਾ ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਆਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਵਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇਣੇ ਚਾਚੇ ਕੋਈ ਸਾਰੇ ਜਹਾਜ਼ ਚੜਾ ਦੇ ਪਰਦੇ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਕਿ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਕਰਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗਲਾਨ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ ਇਨ ਪੁੱਤਰ ਕੇ ਸੀਸ ਪਰ ਵਾਰ ਦਿਏ ਸਦ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਵਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਅਸੀਂ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਇਸ ਧਰਤੀ ਲਈ, ਇਸ ਮਿੱਟੀ ਲਈ,
ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਰ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫਆਈਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ, ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲੇ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਆ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੂੰ। ਮੇਰੇ ਇਜਾਜ਼ਤ ਤੋਂ ਬਿਨਾਂ ਕਿ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਲੇ ਕੇਸ ਸੀ, ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ, ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਸ ਦਿਨ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ, ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਲੈਵਲ ਤੇ ਕਰਨਾ ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਪਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਝਾਜੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ
ਚਰਨਾਂ 'ਚ ਸੀਸ ਭੇਟ ਕਰਨਾ। ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਬੋਲੇ ਸੋਨਿਹਾ। ਅੱਜ ਹਰਿਆਣੇ ਤੋਂ ਸਿੰਘ ਆ ਕੇ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇਣੇ ਚਾਹਦੇ ਕੋਈ ਸਾਰੇ ਜਹਾਜ਼ ਚੜਾ ਦੇ ਪਾਰਟੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਕਿ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉੱਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ। ਅੱਜ ਪ੍ਰਣ ਕਰਨਾ ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਆਈ ਸਿੱਧੇ ਹੋ ਗਏ। ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦਣ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਲ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਲ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਕੁਝ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ, ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ?
ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ, ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ, ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ, ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ, ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ, ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾ ਕਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਸਾਰੇ ਕੇਸ ਸੀ, ਇਹਨੇ ਅੱਗੇ ਫੈਰ ਕੱਢੇ, ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋਏ ਨੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ, ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ, ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ, ਲੈਵਲ ਤੇ ਕਰਨਾ, ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ, ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾਲਾਂ ਮਿਹਨਤੀ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਚਾਚੇ ਕੋਈ ਸਾਰੇ ਜਹਾਜ਼ ਚੜਾ ਦੇ ਪਾਟੇ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਹੈ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚ ਆਇਆ ਅੱਗੇ, ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ।
ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਹੀ ਲਾਇਆ ਇਹਨੂੰ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ। ਅੱਜ ਪ੍ਰਣ ਕਰਨਾ ਕੋ ਤ੍ਰਿਗਲਾਨ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ मोए तो क्या हुआ जीवन कई हजार। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨਤੀ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ, ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਆ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ ਐਫਆਈਆਰ ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਸਾਰੇ ਕੇਸ ਜੀ ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਦੋਂ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ 'ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ।
ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਵਿੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਦੀਵਾਨ ਸਜਾਓ ਇੱਥੇ ਅੱਜ ਕਿੰਨਿਆਂ ਨੇ ਝੱਜ ਚੜਨਾ? ਸਾਰੇ ਨੇ ਚੜਨਾ ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ। ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇਣੇ ਚਾਚੇ ਕੋਈ ਸਾਰੇ ਜਹਾਜ਼ ਚੜਾਵੇ ਪਹੁੰਚੇ ਹੋਈ ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਕਿ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਕਰਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਇਹਨੂੰ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗਲਾਨ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਧ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲੈ ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਵਿੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਮਹਿੰਦੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਅਸੀਂ ਸਿੱਧੇ ਹੋ ਕੇ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਰ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ PGI ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ
ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦੇ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਧੋ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਤੁਸੀਂ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲੇ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਆ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਕਿ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ। ਮੇਰੇ ਇਜਾਜ਼ਤ ਤੋਂ ਬਿਨਾਂ ਕਿ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਲੇ ਕੇਸ ਜੀ, ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਸ ਦਿਨ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ। ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ। ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ। ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿੱਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਜੱਜ ਕੋਈ ਸਾਰੇ ਜਹਾਜ਼ ਚੜਾ ਦੇ ਪਾਰਟੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ 'ਚ
ਅੱਜ ਫਿਰ ਖੜਾ ਹੈ। ਸ਼ਾਬਾਸ਼। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਹਾਂ ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉੱਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ, ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਇਹਨੂੰ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ। ਅੱਜ ਪ੍ਰਣ ਕਰਨਾ, ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕੇ ਨਾਲ ਆਪਣੀਆਂ ਨਾੜਾਂ ਬੰਨ੍ਹੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ, ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਆ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦਣ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਲ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ PGI ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆਪ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ। ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜ਼ਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੂੰ। ਮੇਰੇ ਇਜਾਜ਼ਤ ਤੋਂ ਬਿਨਾਂ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਤੇ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾਕਾਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਸਾਰੇ ਕੇਸ ਸੀ,
ਇਹਨੇ ਅੱਗੇ ਫੈਰ ਕੱਢੇ। ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ। ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਸ ਦਿਨ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ ਕਿਸੇ ਦੀ ਚੁੱਕ ਚ ਆ ਕੇ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ, ਲੈਵਲ ਤੇ ਕਰਨਾ ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ, ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ? ਜਿਹੜਾ ਕਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਚਾਚੇ ਕੋਈ ਸਾਰੇ ਜਹਾਜ਼ ਚੜਾ ਦੇ ਕੋਈ ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਕਿ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉੱਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਲਾਇਆ ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ, ਅੱਜ ਪ੍ਰਣ ਕਰਨਾ। ਕੋਈ ਧਰਿਗ ਲਾਣ ਤਾਂ ਸਾਡੇ ਜੀਵਨ ਤੇ ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨੀਆਂ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਭਾਈ ਸਿੱਧੇ ਹੋ ਗਏ ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਇਸ ਧਰਤੀ ਲਈ, ਇਸ ਮਿੱਟੀ ਲਈ,
ਇਸ ਪੰਜਾਬ ਲਈ, ਇਸ ਪੰਥ ਲਈ ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਤੋਂ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦਣ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ ਕੈਂਸਲ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ ਪੀਜੀਆਈ ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋਕ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ, ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ, ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਤੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲਾ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ, ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ। ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ, ਮੇਰੇ ਇਜਾਜ਼ਤ ਤੋਂ ਬਿਨਾਂ। ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਜੋ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਨਾਲ ਉਲਝੀਏ। ਅਜੇ ਤੱਕ ਵਹੀਰ ਕੱਢੀ ਹੈ, ਪ੍ਰਸ਼ਾਸਨ ਦੇ ਲਈ ਕਦੀ ਦਿੱਕਤ ਨਹੀਂ ਪੈਦਾ ਕੀਤੀ, ਕੋਈ ਰੋਡ ਨਹੀਂ ਜਾਮ ਕੀਤਾ। ਜੇ ਕਿਤੇ ਕੋਈ ਗੱਲ ਹੋਈ ਸਾਈਡ ਤੇ ਖੜ ਕੇ ਸਾਰਿਆਂ ਨੂੰ ਲੰਘਣ ਦਿੱਤਾ। ਪਰ ਇਹ ਤਰੀਕਾ ਕਰ ਗਲਤ ਹੈ। ਪਹਿਲਾਂ ਸਾਡੇ ਸਿੰਘ ਫੌਜੀ ਨੂੰ ਗ੍ਰਿਫਤਾਰ ਕੀਤਾ, ਕਾਹਦੇ ਕੇਸ ਸੀ? ਇਹਨੇ ਅੱਗੇ ਫੈਰ ਕੱਢੇ, ਫੈਰ ਕੱਢਣ ਦੇ ਕੇਸ ਵੀ ਬੰਦੇ ਗ੍ਰਿਫਤਾਰ ਹੋ ਜਾਂਦੇ ਹੁੰਦੇ। ਫਿਰ ਉਹਦੀ ਰਫਲ ਜਮ੍ਹਾਂ ਕਰ ਲਈ, ਜਿਹੜੀ ਰਫਲ ਚੋਂ ਫੈਰ ਕੱਢੇ ਉਹ ਰਫਲ ਇਹਨਾਂ ਦੀ ਉਹਨੇ ਜਮ੍ਹਾਂ ਕਰਾ ਕੇ ਦੂਜੀ ਚੇਂਜ ਕੀਤੀ, ਉਹ ਰਫਲ ਅਜੇ ਤੱਕ ਥਾਣੇ ਪਈ। ਇਹ ਬੰਦਿਆਂ ਨੇ ਫਿਰ ਪਰਚਾ ਕੈਂਸਲ ਕੀਤਾ ਰਾਤੋਂ ਰਾਤ। ਕੰਮ ਅਸੀਂ ਉਸ ਦਿਨ ਵੀ ਆ ਕਰ ਸਕਦੇ ਸੀ। ਮੈਂ ਕਿਹਾ ਸ਼ਾਇਦ ਗਲਤੀ ਨਾਲ ਕਿਤੇ ਪਰਚਾ ਹੋ ਗਿਆ, ਕਿਸੇ ਦੀ ਚੁੱਕ 'ਚ ਆ ਗਏ। ਪਰ ਤੁਸੀਂ ਮੈਨੂੰ ਦੱਸੋ ਵੀ ਜੇ ਕੋਈ ਪਰਚਾ ਕਰਨਾ, ਮੇਰੇ ਲੈਗ ਦਾ ਪਰਚਾ ਤੇ ਕਰਿਆ ਕਰੋ, ਕੋਈ ਮਤਲਬ ਪਰਚਾ ਐਸਾ ਕਰੋ ਵੀ ਅਸੀਂ ਦੁਨੀਆ ਨੂੰ ਦੱਸਣ ਜੋਗੇ ਪਰਚਾ ਹੋਇਆ। ਇੱਕ ਬੰਦਾ ਉੱਠ ਕੇ ਸਵੇਰੇ ਕਹਿ ਦੇਵੇ ਮੈਂ ਕਹਿੰਦਾ ਆ ਫਲਾਣਾ ਸਿੰਘ ਕਹਿੰਦਾ ਵੀ ਮੈਨੂੰ ਮੁੱਖ ਮੰਤਰੀ ਨੇ ਕੁੱਟਿਆ, ਕਰੋ ਪਰਚਾ ਮੁੱਖ ਮੰਤਰੀ ਦਾ। ਬਿਆਨਾਂ ਦੇ ਵੀ ਪਰਚੇ ਦਰਜ ਹੁੰਦੇ। ਪਰ ਆਪਾਂ ਜਾਬਤਾ ਬਣਾ ਕੇ ਰੱਖਣਾ ਹੈ, ਗੁਰਬਾਣੀ ਦਾ ਜਾਪ ਸ਼ੁਰੂ ਕਰੀਏ, ਲੰਗਰ ਪ੍ਰਸ਼ਾਦਾ ਆਇਆ ਉਹ ਛਕੀਏ, ਜਲ ਪਾਣੀ ਛਕੀਏ, ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ। ਅਸੀਂ ਨਾਰਾ ਬਿੰਨ ਲਏ, ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨਤੀ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਤੇ ਆਪਾਂ ਹੋਰ ਸੰਗਤਾਂ ਪਹੁੰਚ ਰਹੀਆਂ ਉਹਨਾਂ ਦਾ ਸਵਾਗਤ ਵੀ ਕਰਨਾ ਹੈ। ਜਿਹੜੇ ਸਿੰਘ ਸੇਵਾਦਾਰ ਹੈ ਉਹ ਸੇਵਾ ਸਾਂਭ ਲੈਣ, ਜਿਹੜੇ ਲੰਗਰ ਵਰਤਾ ਸਕਦੇ ਲੰਗਰ ਵਰਤਾਉਣ, ਜੋ ਕਿਉਂਕਿ ਇੱਥੇ ਦੀਵਾਨ ਸੱਜਣੇ ਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ। ਅੱਜ ਕਿਹਨਾਂ ਨੇ ਝੱਜ ਜਾਣਾ? ਪਹਿਲਾਂ ਮੈਨੂੰ ਜਵਾਨਾਂ ਇਹ ਦੱਸੋ ਅੱਜ ਕਿੰਨਿਆਂ ਨੇ ਝੱਜ ਚੜਨਾ? ਅੱਜ ਕਿੰਨਿਆਂ ਨੇ ਗੁਰੂ ਕੇ ਜਹਾਜ਼ੇ ਚੜਨਾ? ਜਗਾਰਾ ਛੱਡੋ। ਅੱਜ ਕਿੰਨਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀ ਧਰ ਦੇ ਚਰਨਾਂ 'ਚ ਸੀਸ ਭੇਟ ਕਰਨਾ?
ਜਿਹੜਾ ਤਲਗੀ ਵਾਲੇ ਨੂੰ ਸੀਸ ਨਹੀਂ ਦੇ ਸਕਦਾ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ। ਬੋਲੇ ਸੋਨਿਹਾ। ਅੱਜ ਹਰਿਆਣੇ ਤੋਂ ਸਿੰਘ ਆ ਕੇ ਅੰਮ੍ਰਿਤ ਛਕਣ ਲਈ। ਪੰਜਾਬ ਵਾਲੇ ਆਪਾਂ ਨੂੰ ਕੀ ਗੱਲ ਹੈ? ਇਹ ਕਿੱਥੇ ਲੈ ਕੇ ਮਰਨਾ ਸਿਰ? ਤਿਆਰ ਵਾ। ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ। ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਕੇ ਕਿਦਾਂ ਵਾਰ ਦਿਆਂਗੇ? ਜਕਾਰਾ ਛੱਡੋ। ਅੱਜ ਸਾਰੇ ਚੜਾ ਦੇ ਜਾਂਦੇ ਕੋਈ ਨਹੀਂ। ਸਾਰੇ ਜਾਂਦੇ ਚੜਾ ਦੇ ਪਾਣੀ ਹੋਈ। ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ, ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅੱਜ ਫਿਰ ਖੜਾ ਹਾਂ। ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ, ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ, ਆਪ ਕਿਤੇ ਚੱਲ ਜੂ। ਮੈਂ ਇਹ ਗੱਲ ਕਹਿਣਾ, ਮੇਰਾ ਲਹੂ ਇਸ ਧਰਤੀ ਤੇ ਡੁੱਲੂਗਾ ਜਿੱਦਣ ਵੀ ਡੁੱਲਿਆ। ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ, ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਹੈ ਲੱਗੂਗਾ। ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ, ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ, ਤੁਹਾਨੂੰ ਬਥੇਰੇ ਭੜਕਾਉਂਦੇ ਨੇ, ਬਥੇਰੇ ਕਈ ਪੰਥਕ ਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਮਰਾਉਣ ਆਇਆ। ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣਾ। ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚ ਆਇਆ ਕਿ ਜੇ ਕੁਝ ਵੱਜਦਾ ਤੇ ਪਹਿਲਾਂ ਮੇਰੇ ਵੱਜਦਾ। ਇਹੋ ਜਿਹਾ ਬੰਦਾ ਨਹੀਂ ਵੀ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ। ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂਗਾ। ਨੌਜਵਾਨੋ, ਤੁਹਾਡੇ ਚੋਂ ਕਿੰਨੇ ਟੀਕੇ ਲਾਉਂਦੇ ਰਹੇ ਨਾੜ 'ਚ ਨਸ਼ਿਆਂ ਦੇ? ਉਹ ਵਾਵਾ ਚੁੱਪ ਕਰਕੇ ਬੈਠੇ ਹੀ ਲਾਇਆ ਇਹਨੂੰ। ਛੱਡ ਦਿੱਤਾ ਹੁਣ? ਉਹ ਤਾਂ ਜਿਹਨੇ ਨਹੀਂ ਛੱਡਿਆ ਅੱਜ ਛੱਡਣਾ। ਅੱਜ ਪ੍ਰਣ ਕਰਨਾ ਕੋ ਧਰਿਗ ਲਾਣ ਤਾਂ ਸਾਡੇ ਜੀਵਨ ਤੇ। ਕਲਗੀ ਵਾਲੇ ਨੇ ਉਂਗਲ ਕਰਕੇ ਆਖਿਆ ਸਾਡੇ ਵੱਲ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਦ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਅਸੀਂ ਨਾਰਾ ਬਿੰਨ ਲਏ। ਬਾਬਾ ਅਜੀਤ ਸਿੰਘ ਦਾ ਸਾਰਾ ਸਰੀਰ ਬਿੰਨਿਆ ਗਿਆ ਤੀਰਾਂ ਦੇ ਨਾਲ, ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ, ਅਸੀਂ ਟੀਕਿਆਂ ਨਾਲ ਆਪਣੀਆਂ ਨਾੜਾਂ ਮਿਹਨਤੀ। ਤੁਸੀਂ ਦੱਸੋ ਇਹ ਕੋਈ ਬੰਦਿਆਂ ਦਾ ਕੰਮ ਹੈ? ਆਈ ਸਿੱਧੇ ਹੋ ਗਏ। ਬੋਲੇ ਟੀਕੇ ਲਾ ਕੇ ਮਰ ਜਾਣਾ ਕੋਈ ਬੰਦਿਆਂ ਦਾ ਕੰਮ ਹੈ? ਜੇ ਮਰਨਾ ਹੈ ਇਸ ਧਰਤੀ ਲਈ, ਇਸ ਮਿੱਟੀ ਲਈ, ਇਸ ਪੰਜਾਬ ਲਈ, ਇਸ ਪੰਥ ਲਈ, ਤੇ ਗੁਰੂ ਦੇ ਚਰਨਾਂ 'ਚ ਬਣਾਂਗੇ। ਉਦਾਂ ਕੋਈ ਬਗੈਰਤੀ ਦੀ ਮੌਤ ਨਹੀਂ ਅਸੀਂ ਮਰਨਾ। ਬੋਲੇ ਸੋਨਿਹਾ। ਇਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ। ਇਹਨਾਂ ਕੋਲ ਇੱਕ ਵੀ ਐਵੀਡੈਂਸ ਨਹੀਂ, ਸਿਰਫ ਬੰਦੇ ਦਾ ਬਿਆਨ ਹੈ। ਉਸ ਬੰਦੇ ਨੇ ਬਿਆਨ ਦਿੱਤਾ, ਅੰਮ੍ਰਿਤਪਾਲ ਸਿੰਘ ਨੇ ਮੈਨੂੰ ਕੁੱਟਿਆ, ਗਾਲਾਂ ਕੱਢੀਆਂ, ਇਹਨਾਂ ਨੇ ਮੇਰੇ ਤੇ ਪਰਚਾ ਕਰ ਦਿੱਤਾ, 5 ਧਰਾਵਾਂ ਲਾਤੀਆਂ। ਮੈਂ ਹੁਣ ਬਿਆਨ ਦਿੰਦਾ, ਮੁੱਖ ਮੰਤਰੀ ਨੇ ਸਾਡੇ ਤੇ ਵਾਇਲੈਂਸ ਕੀਤੀ, ਕਰਨੇ ਪਰਚਾ। ਇਹ ਬੰਦੇ ਸਿਰਫ ਪੋਲੀਟੀਕਲ ਮੋਟਿਵ ਤੋਂ ਪਰਚਾ ਕੀਤਾ। ਹੁਣ ਸਾਡੀ ਇੱਕੋ ਹੀ ਮੰਗ ਹੈ, ਅਸੀਂ ਕਦੇ ਵੀ ਇਹਨਾਂ ਕੰਮ, ਮੈਂ ਉਦੋਂ ਵੀ ਆ ਸਕਦਾ ਜਿੱਦਣ ਤਿਆਰੀ ਕੀਤੀ ਹੈ। ਇਹਨਾਂ ਨੇ ਕਿਹਾ ਵੀ 1 ਦਿਨ ਦਾ ਟਾਈਮ ਦੇ ਦਿਓ, ਮੈਂ 4 ਦਿਨ ਦਾ ਟਾਈਮ ਦਿੱਤਾ ਬੋਧ ਸਿੰਘ ਵਾਲੀ ਸਟੇਜ ਤੋਂ। ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੁਝ ਕਰਨ ਜੋਗੇ ਨਹੀਂ। ਮੈਂ ਹੁਣ ਵਾਰਨਿੰਗ ਦਿੰਦਾ, ਅੱਧੇ ਘੰਟੇ ਜਾਂ ਘੰਟੇ ਦੇ ਵਿੱਚ ਪਰਚਾ ਨਾ ਕੈਂਸਲ ਹੋਇਆ, ਜੋ ਕੁਝ ਹੋਊਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ। ਸਿੰਘ ਸਾਹਿਬ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜਿਹੜਾ? ਇਹਨਾਂ ਨੇ 6 ਬੰਦੇ ਨਾਮਜ਼ਦ ਕੀਤੇ, 20 ਅਣਪਛਾਤੇ ਬੰਦੇ ਦੇ ਪਰਚਾ ਕੀਤਾ, ਤੇ ਇੱਕ ਬੰਦੇ ਦੇ ਬਿਆਨ ਤੇ ਜਿਹੜਾ ਮੈਂਟਲੀ ਅਪਸੈਟ ਹੈ, ਜਿਹਦਾ PGI ਚੋਂ ਇਲਾਜ ਚੱਲਦਾ ਪਿਆ। ਤੁਸੀਂ ਮੈਨੂੰ ਦੱਸੋ ਇਹ ਲੀਗਲ ਕਾਰਵਾਈ ਬਣਦੀ ਹੈ ਕੋਈ? ਇੱਥੇ ਬੰਦੇ ਵੀਡੀਓ 'ਚ ਬੰਦਿਆਂ ਨੂੰ ਕੁੱਟਦੇ ਨੇ, ਇੱਥੇ ਰੋਜ਼ ਕਤਲ ਹੋ ਜਾਂਦੇ ਨੇ, ਇੱਥੇ ਰੋਜ਼ ਐਨਕਾਊਂਟਰ ਹੋ ਰਹੇ ਨੇ। ਕੋਈ ਬੰਦਾ ਕਿਸੇ ਦੀ FIR ਲਿਖਣ ਲੱਗਾ 4-4 ਮਹੀਨੇ ਲਾ ਦਿੰਦਾ। ਸਾਡੇ ਕੋਲ ਰੋਜ਼ ਕੇਸ ਆਉਂਦੇ ਨੇ। ਇਹਨਾਂ ਨੇ ਕਿਸੇ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਮੇਰੇ ਤੇ ਪਰਚਾ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਮਤਲਬ ਹੈ। ਇਹ ਸਿਰਫ ਸਾਨੂੰ ਚੈੱਕ ਕਰਦੇ ਨੇ ਹੱਥ ਟੋ ਕੇ ਵੀ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਸੰਗਤ ਕਿੰਨੀ ਦੇਰ ਤੱਕ ਇੱਥੇ ਬੈਠੀ ਰਹੇਗੀ? ਇਹਨਾਂ ਨੂੰ ਕਹੋ ਵੀ ਪਰਚਾ ਕੈਂਸਲ ਕਰ ਦਿਓ, ਅਸੀਂ ਘਰੋਂ ਘਰੀ ਜਾਵਾਂਗੇ ਖੁਸ਼ੀ ਦਰਬਾਰ ਸਾਹਿਬ ਮੱਥਾ ਟੇਕ ਕੇ। ਜੇ ਪਰਚਾ ਨਹੀਂ ਕੈਂਸਲ ਕਰਦੇ ਤੇ ਇੱਥੇ ਹੀ ਡੇਰਾ ਲੱਗੂ, ਇੱਥੇ ਅਮਰ ਸੰਚਾਰ ਹੋਊ ਸ਼ਾਮਾਂ ਨੂੰ। ਕਿੰਨਾ ਸਮਾਂ ਦਿੱਤਾ ਜੀ? ਮੈਂ ਕਹਿੰਦਾ ਕੋਈ ਇਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਦੇ ਦਿੱਤਾ ਬਹੁਤ। ਇੱਕ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ, ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ, ਪੱਗਾਂ ਇਹਨਾਂ ਵੀ ਸਿਰਾਂ ਤੇ ਬੰਨੀਆਂ। ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ, ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ? ਭਈਆਂ ਵਾਸਤੇ? ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ
ਇਹਨਾਂ ਦੇ ਬੱਚੇ ਆ ਬਾਹਰ ਚਲ ਗਏ। ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ। ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ ਕਿਸੇ ਸਿੰਘ ਵਾਲ ਹੱਥ ਨਹੀਂ ਚੁੱਕਣਾ, ਤੁਸੀਂ ਮਾੜੀ ਨਿਗਾਹ ਨਾਲ ਵੇਖਣਾ ਤੱਕ ਨਹੀਂ, ਸਾਰੇ ਬੰਦੇ ਰਿਹਾ ਕਰਨੇ ਆ, ਪਰ ਆਪਾਂ ਪੂਰੇ ਜਾਬਤੇ 'ਚ ਰਹਿਣਾ। ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ। ਇਹ ਇਲਜ਼ਾਮ ਨਹੀਂ ਲਵਾਉਣਾ ਵੀ ਮਹਾਰਾਜ ਦੀ ਹਜ਼ੂਰੀ 'ਚ ਆਏ ਸੀ ਤੇ ਇਹਨਾਂ ਨੇ ਕੋਈ ਭੰਨਤੋੜ ਕੀਤੀ ਹੈ, ਇਹ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਵੀ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਨੇ, ਮੇਰੇ ਇਜਾਜ਼ਤ ਤੋਂ ਬਿਨਾਂ। ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਹੋ ਛੋਟਾ ਵੱਡਾ, ਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ।